दर्शकों ब्रेक के बाद फिर ਤੁਹਾਡਾ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਭਾਰਤ ਦੇ ਦੌਰੇ ਤੋਂ ਫੌਰਨ ਬਾਅਦ ਕਾਬਲ ਗਏ ਹੈ ਔਰ ਜਿੱਥੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਵਨ ਬੈਲਟ ਵਨ ਰੋਡ ਪ੍ਰੋਜੈਕਟ ਨੂੰ ਅੱਗੇ ਤੋਰਨ ਸੰਬੰਧੀ ਗੱਲਬਾਤ ਕੀਤੀ ਹੈ। ਸੋ ਇਸ ਮੀਟਿੰਗ ਦੀ ਕੀ ਅਹਿਮੀਅਤ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਵੇਂ ਜਦੋਂ ਅਸੀਂ ਘਰੇਲੂ ਕਟਸੀ ਦੇਖਦੇ ਹਾਂ, ਕੋਈ ਤੁਹਾਨੂੰ ਮਿਲਣ ਆਉਂਦਾ ਹੈ, ਕਾਲ ਕਰਦਾ ਹੈ, ਤੁਸੀਂ ਉਹਨੂੰ ਦਰਵਾਜ਼ੇ ਤੋਂ ਬਾਹਰ ਆ ਕੇ ਰਿਸੀਵ ਕਰਦੇ ਹੋ। ਫਿਰ ਇੱਕ ਕਾਮਨ ਕਟਸੀ ਹੁੰਦੀ ਹੈ ਵੀ ਜਦੋਂ ਉਹਨੇ ਜਾਣਾ ਤੁਸੀਂ ਬਾਹਰ ਨਿਕਲ ਕੇ ਜਦੋਂ ਤੱਕ ਉਹਦੀ ਗੱਡੀ ਜਾਂ ਉਹ ਲੀਵ ਨਹੀਂ ਕਰ ਜਾਂਦਾ ਤੁਸੀਂ ਉੱਥੇ ਖਲੋਤੇ ਉਹਨੂੰ ਵਿਸ਼ ਕਰਦੇ ਹੋ। ਇਹ ਕਾਮਨ ਕਟਸੀਜ਼ ਨੇ। ਇਸੇ ਤਰ੍ਹਾਂ ਜਦੋਂ ਮੁਲਕਾਂ ਦੇ ਹੈੱਡ ਜਾਂ ਫੋਰਨ ਮਿਨਿਸਟਰ ਜਾਂ ਉਹਨਾਂ ਦੇ ਰਿਪਰੈਜ਼ੈਂਟੇਟਿਵ ਕਿਸੇ ਖਿੱਤੇ ਦੇ ਦੌਰੇ 'ਤੇ ਜਾਂਦੇ ਨੇ ਅਤੇ ਉਹਨਾਂ ਦੇ ਲਈ ਪਹਿਲ ਕੀ ਹੋਏਗੀ, ਉਹਨਾਂ ਨੇ ਪਹਿਲਾਂ ਕਿੱਥੇ ਜਾਣਾ ਹੈ, ਫਿਰ ਇਹ ਸਿਆਸੀ ਇੰਪੋਰਟੈਂਸ ਵੀ ਸ਼ੋਅ ਕਰ ਰਿਹਾ ਹੁੰਦਾ। ਜਿਵੇਂ ਨਿਊਯਾਰਕ ਦੇ ਮੇਅਰਲ ਕੈਂਡੀਡੇਟਸ ਨੂੰ ਜਦੋਂ 7 ਦੇ ਕਰੀਬ ਸੀ ਪ੍ਰਾਇਮਰੀ, ਜਦੋਂ ਡੈਮੋਕ੍ਰੇਟਾਂ ਦੀ ਚੱਲ ਰਹੀ ਸੀ, ਉਹਨਾਂ ਨੂੰ ਇਹ ਪੁੱਛਿਆ ਗਿਆ, ਸਵਾਲ ਪੁੱਛਿਆ ਗਿਆ, ਸਾਰੇ ਬੈਠੇ ਨੇ ਕਿ ਵੀ ਤੁਸੀਂ ਦੱਸੋ ਕਿ ਜਦੋਂ ਤੁਸੀਂ ਮੇਅਰ ਬਣ ਗਏ ਤਾਂ ਕੀ ਕਰੋਗੇ। ਅਤੇ 7 ਚੋਂ 6 ਨੇ ਕਿਹਾ ਕਿ ਜੀ ਅਸੀਂ ਮੇਅਰ ਬਣਨ ਤੋਂ ਬਾਅਦ ਪਹਿਲਾਂ ਇਜ਼ਰਾਈਲ ਦਾ ਦੌਰਾ ਕਰਾਂਗੇ। ਹੁਣ ਇਹ ਦੱਸਣ ਦੇ ਲਈ, ਕਿਉਂਕਿ ਸਾਈਜ਼ੇਬਲ ਪਾਪੂਲੇਸ਼ਨ ਯਹੂਦੀਆਂ ਦੀ ਨਿਊਯਾਰਕ 'ਚ ਵੀ ਹੈ, ਕਿ ਬਈ ਅਸੀਂ ਕਿੰਨੇ ਵੀ ਅਸੀਂ ਉੱਥੇ ਜਾਵਾਂਗੇ। ਔਰ ਹੁਣ ਜਦੋਂ ਤੁਸੀਂ ਮਮਦਾਨੀ ਜਿਹੜਾ ਅਲਟੀਮੇਟਲੀ ਜਿੱਤਿਆ, ਉਹਨੂੰ ਪੁੱਛਿਆ ਗਿਆ ਕਿ ਵੀ ਜੇ ਤੂੰ ਬਣ ਗਿਆ ਮੇਅਰ ਕੀ ਕਰੇਗਾ, ਉਹਨੇ ਕਿਹਾ ਜੀ ਮੈਂ ਨਿਊਯਾਰਕ ਦੇ ਵਿੱਚ ਹੀ ਰਵਾਂਗਾ, ਨਿਊਯਾਰਕ ਦੇ ਜਿਹੜਾ ਨੇ ਮੈਨੂੰ ਬਣਾਇਆ ਉਹਨਾਂ ਦੀ ਵੈਲਫੇਅਰ ਔਰ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਲਈ ਸੋਚਾਂਗਾ। ਹਾਂ, ਜੇ ਨੈਤਨਯਾਹੂ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨਿਊਯਾਰਕ 'ਚ ਆਇਆ ਜਾਂ ਨਰਿੰਦਰ ਮੋਦੀ ਨਿਊਯਾਰਕ 'ਚ ਆਇਆ ਤਾਂ ਇਹਨਾਂ ਦੋਨਾਂ ਨੂੰ ਮੈਂ ਗ੍ਰਿਫਤਾਰ ਕਰਾਂਗਾ, ਕਿਉਂਕਿ ਦੋਨੋਂ ਵਾਰ ਕ੍ਰਿਮੀਨਲ ਨੇ। ਹੁਣ ਬੜੀ ਹਾਹਾਕਾਰ ਮਚੀ। ਲੇਕਿਨ ਮਤਲਬ ਈਵਨ ਜਿਹੜੀ ਇੱਥੇ ਬਰੁਕਲਿਨ ਜਾਂ ਦੂਸਰੀ ਜਿਹੜੀ ਯਹੂਦੀ ਬੈਲਟ ਹੈ, ਉਹਨਾਂ ਦੇ ਵੀ ਇੱਕ ਵੱਡੇ ਹਿੱਸੇ ਨੇ ਮਮਦਾਨੀ ਨੂੰ ਕਿਹਾ, ਉਹਨੇ ਕਿਹਾ ਜੀ ਇਹ ਜਿਹੜਾ ਹੈ ਇਹਦੇ ਲਈ ਨਿਊਯਾਰਕ ਸਿਟੀ ਦੀ ਜਿਹੜੀ ਭਲਾਈ ਹੈ ਉਹ ਇਹਦੀ ਪਹਿਲ ਹੈ। ਮੈਂ ਇਹ ਜਸਟ ਜਾਂਦੇ ਜਾਂਦੇ ਕਮੈਂਟ ਕੀਤਾ ਹੈ ਉਸ ਸਾਈਡ ਲਾਈਨ ਦੇ ਉੱਤੇ। ਹੁਣ ਇਵੇਂ ਹੀ ਜਦੋਂ ਸਾਊਥ ਏਸ਼ੀਆ, ਜਿਸ ਦੇ ਵਿੱਚ ਇੰਡੀਆ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ, ਮਾਲਦੀਵ, ਇਹ ਮੁਲਕ ਆਉਂਦੇ ਨੇ, ਉਹਨਾਂ ਦੇ ਵਿੱਚ ਜ਼ਾਹਰ ਹੈ ਇੰਡੀਆ ਵੱਡਾ ਮੁਲਕ ਹੈ, ਪਾਕਿਸਤਾਨ ਤੋਂ ਵੀ 6 ਗੁਣਾ ਵੱਡਾ ਹੈ, ਬਾਕੀਆਂ ਤੋਂ ਤਾਂ ਹੈ ਹੀ ਹੈ। ਸੋ ਬਹੁਤ ਵਾਰੇ ਹੁੰਦਾ ਸੀ ਕਿ ਵੀ ਜਦੋਂ ਕੋਲਡ ਵਾਰ ਈਰਾ ਚੱਲ ਰਿਹਾ ਸੀ ਅਮਰੀਕਾ 'ਚ, ਸੈਕੰਡ ਵਰਲਡ ਵਾਰ ਤੋਂ ਬਾਅਦ ਭਾਰਤ ਸੋਵੀਅਤ ਯੂਨੀਅਨ ਦੇ ਖੈਮੇ 'ਚ ਸੀ, ਪਾਕਿਸਤਾਨ ਅਮਰੀਕਾ ਦੇ ਖੈਮੇ 'ਚ ਸੀ। ਸੋ ਜ਼ਾਹਰ ਹੈ ਕਿ ਵੀ ਜਿਹੜੀਆਂ ਔਰ ਸੋਵੀਅਤ ਯੂਨੀਅਨ ਦੇ ਨਾਲ ਜਾਂ ਬਾਅਦ 'ਚ ਹੁਣ ਰਸ਼ੀਆ ਪਾਕਿਸਤਾਨ ਵੱਲ ਥੋੜ੍ਹਾ ਕੋਜ਼ੀ ਹੋਇਆ ਜਦੋਂ ਇੰਡੀਆ ਨੇ ਅਮਰੀਕਾ ਵੱਲ ਮੂੰਹ ਕਰਨਾ ਸ਼ੁਰੂ ਕੀਤਾ। ਲੇਕਿਨ ਉਸ ਤੋਂ ਪਹਿਲਾਂ ਸੋਵੀਅਤ ਯੂਨੀਅਨ ਤਾਂ ਪਾਕਿਸਤਾਨ ਨਾਲ ਕੋਈ ਉਹਦੀ ਲਾਈਨ ਨਹੀਂ ਸੀ। ਇੱਕ ਸਟੀਲ ਮਿਲ ਜ਼ਰੂਰ ਉਹਨਾਂ ਨੇ ਕਿਸੇ ਜ਼ਮਾਨੇ 'ਚ ਬਣਾਈ ਸੀਗੀ, ਲੇਕਿਨ ਇਸ ਤੋਂ ਇਲਾਵਾ ਕੋਈ ਨਹੀਂ ਸੀ। ਔਰ ਅਮਰੀਕਾ ਜਿਹੜਾ ਬੇਸ਼ੱਕ ਪਾਕਿਸਤਾਨ ਨੂੰ ਹੀ ਪੈਟਰਨਾਈਜ਼ ਕਰਦਾ ਸੀ, ਪਰ ਅਮਰੀਕਾ ਦਾ ਕੋਈ ਵੀ ਪ੍ਰੈਜ਼ੀਡੈਂਟ ਜਾਂ ਹੈੱਡ ਆਫ ਸਟੇਟ ਜਾਂ ਸੈਕਟਰੀ ਆਫ ਸਟੇਟ ਜਿਹੜਾ ਜੇ ਉਹ ਭਾਰਤ ਗਿਆ ਅਤੇ ਉਹ ਪਹਿਲਾਂ ਉਹ ਇਸ ਗੱਲ ਨੂੰ ਯਕੀਨੀ ਬਣਾਉਂਦਾ ਸੀ ਕਿ ਜੇ ਉਹ ਭਾਰਤ ਗਿਆ ਪਹਿਲਾਂ ਤਾਂ ਫਿਰ ਪਾਕਿਸਤਾਨ ਉਹ ਜਾਂਦਾ ਸੀ, ਔਰ ਫਿਰ ਜੇ ਕੋਈ ਹੋਰ ਵੀ ਉਹਨੇ ਸ੍ਰੀਲੰਕਾ ਜਾਂ ਕਿਤੇ ਜਾਣਾ ਅਤੇ ਅਮਰੀਕਾ ਵਾਲੇ ਪਹਿਲ ਪਾਕਿਸਤਾਨ ਨੂੰ ਦਿੰਦੇ ਸੀ ਕਿ ਵੀ ਇਹ। ਲੇਕਿਨ ਇਹ ਸਭ ਕਲਿੰਟਨ ਪੀਰੀਅਡ, ਜਦੋਂ ਅਸੀਂ ਇਹ ਕਹਿੰਦੇ ਹਾਂ ਵੀ 25 ਸਾਲ ਤੋਂ ਪਾਲਿਸੀ ਬਦਲੀ ਅਮਰੀਕਾ ਦੀ। ਪ੍ਰੈਜ਼ੀਡੈਂਟ ਕਲਿੰਟਨ ਪਹਿਲਾ ਪ੍ਰੈਜ਼ੀਡੈਂਟ ਸੀ ਕਿ ਜਿਸ ਨੇ ਜੇ ਆਪਣਾ 4 ਰੋਜ਼ਾ ਦੌਰਾ 20 ਮਾਰਚ 2000 ਨੂੰ ਭਾਰਤ ਦਾ ਰੱਖਿਆ ਸੀ ਤਾਂ ਪਾਕਿਸਤਾਨ 'ਚ ਉਹਨੇ ਸਿਰਫ 1 ਦਿਨ ਰੁਕਣਾ ਸੀ। ਇਹ ਵੀ ਸ਼ੋਅ ਕਰਨ ਦੇ ਲਈ ਸੀ ਕਿ ਭਾਰਤ ਕਿੰਨਾ ਇੰਪੋਰਟੈਂਟ ਹੋ ਗਿਆ। ਹਾਲਾਂਕਿ ਕਸ਼ਮੀਰ ਦਾ ਇਸ਼ੂ ਉਦੋਂ ਭਖਿਆ ਹੋਇਆ ਸੀ ਔਰ ਇਹ ਗੱਲ ਸੀ ਕਿ ਵੀ ਕਲਿੰਟਨ ਭਾਰਤ 'ਤੇ ਦਬਾਅ ਬਣਾਏਗਾ ਕਿ ਇਹਨੂੰ ਹੱਲ ਕਰੋ। ਸੋ ਉਹ ਇੰਡੀਅਨ ਏਜੰਸੀਆਂ ਨੇ ਉਹਦਾ ਜਿਹੜਾ ਉਹ ਪਹਿਲਾਂ ਹੀ ਲੱਭਿਆ ਹੋਇਆ ਸੀ ਵੀ ਕੀ ਕਰਨਾ ਹੈ। ਔਰ ਜਿੱਦਣ 20 ਮਾਰਚ 2000 ਨੂੰ ਪ੍ਰੈਜ਼ੀਡੈਂਟ ਕਲਿੰਟਨ ਔਰ ਹਿਲਰੀ ਦਿੱਲੀ ਉਤਰੇ, ਉਦੋਂ ਹੀ ਕਸ਼ਮੀਰ ਵਾਦੀ ਦੇ ਅਨੰਤਨਾਗ ਜ਼ਿਲ੍ਹੇ ਦੇ ਚਿੱਠੀ ਸਿੰਘਪੁਰਾ ਪਿੰਡ ਦੇ ਵਿੱਚ 35 ਬੇਗੁਨਾਹ ਸਿੱਖਾਂ ਨੂੰ ਘਰਾਂ 'ਚੋਂ ਕੱਢ ਕੇ ਜਿਹੜਾ ਉਹ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਹ ਸਾਰੀ ਕਲਿੰਟਨ ਦੀ ਫੇਰੀ, ਔਰ ਉਹ ਕਿਵੇਂ ਇੰਡੀਅਨ ਏਜੰਸੀਆਂ ਨੇ ਕੀਤਾ ਉਹ ਖੁਦ ਕਲਿੰਟਨ ਨੇ ਜਿਹੜਾ ਫੋਰਵਰਡ ਉਹਦੀ ਸੈਕਟਰੀ ਆਫ ਸਟੇਟ ਨੇ ਜਿਹੜੀ ਬਾਅਦ 'ਚ ਕਿਤਾਬ ਲਿਖੀ ਮੈਡਲਿਨ ਐਲਬਰਾਈਟ ਨੇ, ਮਾਈਟੀ ਐਂਡ ਅਲਮਾਈਟੀ,
ਉਹਦੇ 'ਚ ਲਿਖਿਆ। ਪਰ ਇਹ ਉਹ ਪੀਰੀਅਡ ਸੀ 25 ਸਾਲਾਂ ਦਾ ਜਿਹਦੇ 'ਚ ਪਾਕਿਸਤਾਨ ਦੀ ਇੰਪੋਰਟੈਂਸ ਘਟਦੀ ਚਲੀ ਗਈ। ਫਿਰ ਸਿੰਗੂਲਰ ਰਿਲੇਸ਼ਨਸ਼ਿਪ, ਜਿਹਨੂੰ ਇੰਡੀਅਨ ਜਿਹੜੇ ਉਹਨਾਂ ਦੇ ਕਮੈਂਟੇਟਰਸ ਉਹਨਾਂ ਨੇ ਕਹਿਣਾ ਕਿ ਨਾਓ ਇੰਡੀਆ ਪਾਕਿਸਤਾਨ ਰਿਲੇਸ਼ਨਸ਼ਿਪ ਬਾਏ ਅਮਰੀਕਾ ਹੈਜ਼ ਬਿਨ ਡੀ-ਹਾਈਫਨੇਟਡ। ਹੁਣ ਹਾਈਫਨ ਹੁੰਦਾ ਜਦੋਂ ਤੁਸੀਂ ਦੋਵਾਂ 'ਚ ਪਾਉਂਦੇ ਹੋ, ਜਿਵੇਂ ਅਸੀਂ ਇੰਡੋ ਪਾਕ ਲਿਖਦੇ ਹਾਂ, ਹਾਈਫਨ ਮਤਲਬ ਬੈਲੈਂਸ ਰੱਖਣਾ, ਵੀ ਬੈਲੈਂਸ ਟੁੱਟ ਗਿਆ। ਹੁਣ ਇੰਡੀਆ ਨੂੰ ਅਮਰੀਕਾ ਸਟ੍ਰੈਟੇਜਿਕ ਪਾਰਟਨਰ, ਲਾਰਜੈਸਟ ਡੈਮੋਕਰੇਸੀ, ਬਿਗ ਇੰਡੋ ਪੈਸੀਫਿਕ ਸੈਂਟਰਲ ਕਮਾਂਡ ਚੋਂ ਕੱਢ ਕੇ ਉਹਨੂੰ ਇੰਡੋ ਪੈਸੀਫਿਕ ਨੇਵਲ ਕਮਾਂਡ, ਫਿਰ ਕੁਆਡ, ਇੰਨਾ ਵੱਡਾ ਲੰਬਾ ਚੌੜਾ ਸਫ਼ਰ ਰਿਹਾ। ਪਰ ਜਿਹੜੀ ਪਾਕਿਸਤਾਨ ਚਾਈਨਾ ਰਿਲੇਸ਼ਨਸ਼ਿਪ ਰਹੀ, ਹਾਲਾਂ ਪੋਸਟ 47 ਕਿਉਂਕਿ ਚਾਈਨਾ 1 ਸਾਲ ਬਾਅਦ ਆਜ਼ਾਦ ਹੋਇਆ, ਉਹਦੇ ਮਾਓ ਤੁੰਗ ਔਰ ਚਿਆਂਗ ਕਾਈ ਸ਼ੇਕ ਨੇ ਜਾਪਾਨੀਆਂ ਤੋਂ ਵੀ ਔਰ ਦੂਸਰੀਆਂ ਤਾਕਤਾਂ ਤੋਂ ਵੀ, ਔਰ ਫਾਈਨਲੀ ਪੀਪਲ ਰਿਪਬਲਿਕ ਆਫ ਚਾਈਨਾ ਬਣਿਆ। ਪਾਕਿਸਤਾਨ ਦੇ ਨਾਲ ਪਹਿਲੀ ਸਟੇਜ ਤੇ ਜਿਹੜਾ, ਕਿਉਂਕਿ ਪਹਿਲੀ ਸਟੇਜ ਤੇ ਅਮਰੀਕਾ ਦੇ ਨਾਲ ਚਾਈਨਾ ਦੀ ਹੌਸਟਿਲਿਟੀ ਰਹੀ, ਕੋਰੀਅਨ ਵਾਰ 1953 ਦੇ ਵਿੱਚ ਹੋਈ। ਔਰ ਇਧਰ ਜਦੋਂ ਪਾਕਿਸਤਾਨ ਦੇ ਵਿੱਚ ਅਯੂਬ ਖਾਨ ਨੇ ਟੇਕ ਓਵਰ ਕਰ ਲਿਆ ਤੇ ਪਾਕਿਸਤਾਨ ਬਿਲਕੁਲ ਨੇੜੇ ਅਮਰੀਕਾ ਦੇ ਆ ਗਿਆ। ਔਰ ਹੌਲੀ ਜਿਹੜੀ ਹੈ, ਜਦੋਂ ਤੱਕ ਜ਼ੁਲਫਿਕਾਰ ਅਲੀ ਭੁੱਟੋ ਪ੍ਰਾਈਮ ਮਿਨਿਸਟਰ ਬਣਦਾ ਪਾਕਿਸਤਾਨ ਦਾ, ਔਰ ਦੂਸਰਾ ਚਾਈਨਾ ਦੇ ਨਾਲ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਮਜ਼ਬੂਤ ਹੁੰਦੀ ਚਲੀ ਗਈ। ਪਾਕਿਸਤਾਨ ਨੇ ਆਪਣੀ 5000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਉਹ ਗਿਫਟ ਵੀ ਕੀਤੀ ਚਾਈਨਾ ਨੂੰ, ਤਾਂ ਕਿ ਪਾਕਿਸਤਾਨ ਔਰ ਚਾਈਨਾ ਦਾ ਬਾਰਡਰ ਲੱਗ ਸਕੇ, ਲੈਂਡ ਬਾਰਡਰ, ਜਿਹੜਾ ਬਹੁਤ ਵੱਡਾ ਜਿਹੜਾ ਉਹ ਸਟ੍ਰੈਟੇਜਿਕ ਜਿਹੜੀ ਹੈ, ਮੈਂ ਸਮਝਦਾ ਵੀ ਇੱਕ ਨੀਤੀ ਸੀ। ਦੋ ਚੀਜ਼ਾਂ ਜਿਹੜੀਆਂ ਜ਼ੁਲਫਿਕਾਰ ਅਲੀ ਭੁੱਟੋ ਦੀ ਬਦੌਲਤ ਅੱਜ ਪਾਕਿਸਤਾਨ ਜਿਹੜਾ ਉਹਨੂੰ ਸੈਲੀਬ੍ਰੇਟ ਕਰਦਾ ਹੈ। ਜ਼ਾਹਰ ਹੈ ਇੱਕ ਤਾਂ ਇਹ ਪਾਰਟ ਸੀ ਕਿ ਜਿਹਦੇ ਥੱਲੇ ਉਹ ਡੀਲ ਜਿਹੜੀ ਹੈ ਉਹ ਹੋਈ। ਸੈਕੰਡਲੀ ਨਿਊਕਲੀਅਰ ਬੰਬ ਬਣਾਉਣ ਦੀ ਲਾਈਨ ਜਿਹੜੀ ਭੁੱਟੋ ਨੇ ਕੀਤਾ, ਐਂਡ ਦੈਨ ਆਫ ਕੋਰਸ ਭਾਰਤ ਤੋਂ ਜਿਹੜਾ ਆਪਣੇ ਪ੍ਰਿਜ਼ਨਰ ਆਫ ਵਾਰ ਵੀ ਛੁਡਾਣੇ ਔਰ ਇਲਾਕਾ ਵੀ ਵਾਪਸ ਲੈਣਾ, ਉਹ ਆਲਮੋਸਟ ਡਿਪਲੋਮੈਟਿਕ ਵਨ-ਅਪਮੈਨਸ਼ਿਪ ਦਿਖਾਈ ਗਈ। ਹੁਣ ਲੇਕਿਨ ਉਸ ਤੋਂ ਬਾਅਦ ਚਾਈਨਾ ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਰਹੀ ਪਾਕਿਸਤਾਨ ਦੀ, ਉਹਦੇ ਲਈ ਉਹ ਜਿਹੜੇ ਲਫ਼ਜ਼ ਦੋਨੋਂ ਹੀ ਤਰ੍ਹਾਂ ਇਸਤੇਮਾਲ ਕਰਦੀਆਂ ਵੀ ਹਿਮਾਲਿਆ ਸੇ ਉੱਚੀ ਔਰ ਸਮੁੰਦਰ ਸੇ ਗਹਿਰੀ, ਔਰ ਉਹ ਹੁਣ ਕਿਸ ਹੱਦ ਤੱਕ ਪਹੁੰਚ ਗਈ, ਉਹ 7, 8, 9, 10 ਮਈ ਨੂੰ ਜਿਹੜਾ 4 ਰੋਜ਼ਾ ਭਾਰਤ ਪਾਕਿਸਤਾਨ ਕਨਫਲਿਕਟ ਮਿਸਲ ਐਂਡ ਡਰੋਨ ਵਾਰਫੇਅਰ ਹੋਈ। ਕਿਉਂਕਿ 65 ਦੇ ਵਿੱਚ ਜਾਂ 71 ਦੇ ਵਿੱਚ ਚਾਈਨਾ ਦੀ ਕੋਈ ਇੰਟਰਫੇਰੈਂਸ ਨਹੀਂ ਮਿਲਦੀ, ਕੋਈ ਉਹਨਾਂ ਨੇ ਕਿਸੇ ਲੈਵਲ 'ਤੇ। ਕਾਰਗਿਲ ਦੇ ਵੇਲੇ ਇੰਡੀਆ ਨੇ ਕੈਚ ਕੀਤਾ ਕਿ ਜੀ ਮੁਸ਼ਰਫ ਜਿਹੜਾ ਉਹ ਕਮਿਊਨੀਕੇਟ ਕਰ ਰਿਹਾ ਚਾਈਨਾ ਦੇ ਨਾਲ, ਔਰ ਦੂਸਰਾ ਲੇਕਿਨ ਕੋਈ ਚਾਈਨਾ ਦੀ ਮਦਦ ਨਹੀਂ ਸੀ ਕਿਸੇ ਲੈਵਲ 'ਤੇ ਜਿਹੜੀ ਵਿਜ਼ੀਬਲ ਹੋਏ। ਲੇਕਿਨ ਇਹ ਜਿਹੜਾ ਹੋਇਆ ਮਈ ਦੇ ਵਿੱਚ, ਇਹਦੇ ਤਾਂ ਜ਼ਾਹਰ ਹੈ ਵੀ ਜੇ ਉਹਨਾਂ ਦਾ ਡਿਪਟੀ ਜਨਰਲ ਕਹਿੰਦਾ ਕਿ ਜੀ ਇਹ ਜਿਹੜਾ ਅਸੀਂ 3 ਮੁਲਕਾਂ ਦੇ ਨਾਲ ਲੜੇ ਹਾਂ, ਕਿਉਂਕਿ ਜਿਹੜੇ ਡਰੋਨ ਸੀ ਮੋਸਟਲੀ ਤੁਰਕੀ ਦੇ ਬਣੇ ਹੋਏ, ਬਾਕੀ ਜਿਹੜੀ ਇੰਟੈਲੀਜੈਂਸ ਔਰ ਦੂਸਰੀ ਜਿਹੜੀ ਵੈਪਨਰੀ ਆਲਮੋਸਟ 80% ਹੁਣ ਚਾਈਨਾ ਦੀ ਪਾਕਿਸਤਾਨ ਇਸਤੇਮਾਲ ਕਰਦਾ। ਹੁਣ ਮਜਬੂਰੀ ਭਾਰਤ ਦੀ ਬਣ ਗਈ ਕਿ ਅਮਰੀਕਾ ਨੇ ਜਦੋਂ ਠੁੱਡ ਮਾਰਿਆ 4 ਚਫੇਰਿਓਂ ਜਿਹੜਾ ਆਈਸੋਲੇਟ ਹੋ ਕੇ ਤੇ ਜਾ ਕੇ ਚੀਨ ਦੇ ਪੈਰੀਂ ਪੈ ਗਏ ਨੇ। ਹੁਣ ਇੱਕ ਗੱਲ ਰਹਿ ਵੀ ਚੀਨ ਸਭ ਤੋਂ ਪਹਿਲਾਂ ਵਪਾਰੀ ਹੈ, ਟ੍ਰੇਡਰ ਹੈ, ਦੁਨੀਆ ਦੇ ਸਭ ਤੋਂ ਪੁਰਾਣੇ ਵਪਾਰੀਆਂ 'ਚ ਉਹ ਹੈ। ਔਰ ਚਾਈਨਾ ਦਾ ਜੇ ਤੁਸੀਂ ਇਤਿਹਾਸ ਦੇਖੋ, ਐਕਸਪੈਂਸ਼ਨਿਸਟ ਨਹੀਂ ਨੇ ਉਹ ਬਾਹਰ ਨਿਕਲ ਕੇ ਕਿਸੇ ਦੇ ਮਾਮਲਿਆਂ 'ਚ ਇੰਟਰਫੇਅਰ ਨਹੀਂ ਕਰਦੇ, ਕਿਸੇ ਦਾ ਇਲਾਕਾ ਵੀ ਨਹੀਂ ਖੋਹਦੇ। ਹਾਂ ਜਿਹੜਾ ਉਹਨਾਂ ਨੂੰ ਲੱਗੇ ਵੀ ਉਹਨਾਂ ਦਾ ਹੱਕ ਹੈ ਤੇ ਉਹਨੂੰ ਕਾਊਟਾਊ ਕਰਵਾ ਲੈਂਦੇ ਨੇ, ਗੋਡੇ ਟਕਵਾ ਲਏ। ਸੋ ਇਹਦੇ 'ਚ ਜ਼ਾਹਰ ਹੈ ਵੀ ਚਾਈਨਾ ਨੇ, ਜੇ ਅਮਰੀਕਾ ਔਰ ਚਾਈਨਾ ਆਪਸੀ ਜਿਹੜੀ ਹੈ ਉਹ ਇੱਕ ਸੁਪੀਰੀਅਰਟੀ ਦੀ ਲਾਈਨ ਔਰ ਟੈਰਿਫ ਦੇ ਉੱਤੇ ਹੈ, ਚਾਈਨਾ ਨੇ ਗਿਵਨ ਨਹੀਂ ਕੀਤਾ। ਅਮਰੀਕਾ ਵੀ ਸਮਝਦਾ, ਅਮਰੀਕਨ ਪਾਲਿਸੀ ਵਾਲਿਆਂ ਨੇ ਵੀ ਚਾਈਨਾ ਦੇ ਨਾਲ ਫੇਅਰ ਡੀਲ ਹੋਏਗੀ ਫਾਈਨਲੀ, ਇਹਨਾਂ ਦੀ 3 ਮਹੀਨੇ ਇਹਨਾਂ ਨੇ ਹੋਰ ਵਧਾ ਦਿੱਤਾ ਹੈ। ਤੇ ਇੰਡੀਆ ਜਿਹੜਾ ਆਪਣੇ ਆਪ ਨੂੰ ਵਿਸ਼ਵ ਗੁਰੂ ਸਮਝਦਾ ਸੀ, ਉਹ ਤਾਂ ਇੱਕ ਘੁਰਕੀ ਨਹੀਂ ਸਹਿ ਸਕਿਆ। ਅਜੇ ਤਾਂ 25% ਟੈਰਿਫ ਲਾਗੂ ਹੋਇਆ ਹੈ। ਟੈਰਿਫ ਅਜੇ ਜਿਹੜੀ ਪਨਿਸ਼ਮੈਂਟ ਹੈ ਉਹ ਤਾਂ 27 ਅਗਸਤ ਤੋਂ ਲਾਗੂ ਹੋਣੀ ਹੈ, ਪਰ ਉਹਨਾਂ ਨੂੰ ਬਿਲਕੁਲ ਉਹਨਾਂ ਦਾ ਜਿਹੜਾ ਉਹ ਹੋਸ਼ੋ ਹਵਾਸ਼ ਉੱਡ ਗਏ ਤੇ ਜਾ ਕੇ ਉਧਰ ਰਸ਼ੀਆ ਦੇ ਪੈਰੀਂ ਵੀ ਪਏ ਨੇ, ਤੇ ਰਸ਼ੀਆ ਰਾਹੀਂ ਚੀਨ ਦੇ ਨਾਲ ਵੀ ਡੀਲ ਬਣਾ ਰਹੇ ਨੇ ਔਰ ਦੂਸਰਾ ਕਰ ਰਹੇ ਨੇ। ਔਰ ਚਾਈਨਾ ਉਹ ਵੀ ਚਾਹੁੰਦਾ ਹੈ ਕਿ ਵੀ ਲੌਂਗ ਟਰਮ ਉਹ ਆਪਣੇ ਆਪ ਨੂੰ, ਇੰਡੀਆ ਨੂੰ ਤਾਂ ਉਹ ਆਪਣਾ ਕੰਪੀਟੀਟਰ ਹੀ ਨਹੀਂ ਸਮਝਦਾ ਕਦੇ ਉਹਨੂੰ ਡੀਲ ਕਰਨ ਲਈ ਤਾਂ ਪਾਕਿਸਤਾਨ ਰੱਖਿਆ ਹੋਇਆ ਉਹਨੇ। ਲੇਕਿਨ ਗਲੋਬਲੀ ਉਹ ਸਮਝਦਾ ਵੀ ਠੀਕ ਹੈ, ਭਾਵੇਂ ਮਜਬੂਰੀ ਵਾਸੀ ਸਹੀ, ਜੇ ਇੰਡੀਆ ਆ ਕੇ ਜੁਆਇਨ ਕਰਦਾ ਹੈ ਜਿਹੜਾ ਇਹ ਸਾਰਾ ਬਲੌਕ ਹੈ ਬ੍ਰਿਕਸ, ਕਿਉਂਕਿ
ਹੋਰ 10 ਦਿਨਾਂ ਬਾਅਦ ਬ੍ਰਿਕਸ ਦਾ ਔਰ ਦੂਸਰਾ ਜਿਹੜਾ ਹੈ ਉਹਦਾ ਪਾਰਟ ਹੈ, SCO ਦਾ ਪਾਰਟ ਹੈ। ਉਹਨਾਂ ਨੂੰ ਲੱਗਦਾ ਕਿ ਵੀ ਕੋਈ ਨਹੀਂ, ਜੇ ਹੁਣ ਇੰਨਾ ਹੀ ਇੱਕੋ ਹੀ ਝਟਕੇ ਨਾਲ ਅਮਰੀਕਾ ਤੋਂ ਵੱਖ ਹੁੰਦੇ ਨੇ ਤਾਂ ਲੈਟ them ਕਮ ਇਨ। ਪਰ ਇਹਦੇ ਨਾਲ ਚਾਈਨਾ ਨੇ ਆਪਣਾ ਮੈਸੇਜ ਕੋਈ ਡਿਲੂਟ ਨਹੀਂ ਕੀਤਾ। ਡਿਲੂਟ ਇੰਡੀਆ ਦੀ ਲੈਂਡ ਤੇ ਖਲੋ ਕੇ ਵੀ ਭਾਰਤ ਤੋਂ ਕਮਿਟਮੈਂਟ, ਤਾਈਵਾਨ ਦਾ ਮੁੱਦਾ ਵੀ, ਤਿੱਬਤ ਦਾ ਡੈਮ ਦੇ ਉੱਤੇ ਇੰਡੀਆ ਨਹੀਂ ਬੋਲਿਆ। ਸਗੋਂ ਇੰਡੀਆ ਨੇ ਜਦੋਂ ਕ੍ਰਾਸ ਬਾਰਡਰ ਟੈਰਰਿਜ਼ਮ ਦੀ ਗੱਲ ਕੀਤੀ, ਉਹਦੇ 'ਚ ਚਾਈਨਾ ਨੇ ਇੰਡੀਆ ਨੂੰ ਕਿਹਾ ਵੀ ਬੰਦ ਕਰੋ ਤੁਸੀਂ। ਇਹ ਇਨਸਾਈਡ ਸਟੋਰੀ ਹੈ ਕਿ ਬਈ ਤੁਸੀਂ ਜੋ ਬਲੋਚਿਸਤਾਨ 'ਚ ਕਰ ਰਹੇ ਹੋ ਜਾਂ ਦੂਸਰਾ ਕਰ ਰਹੇ ਹੋ, ਤੁਸੀਂ ਸਾਨੂੰ ਹਾਰਮ ਕਰ ਰਹੇ ਹੋ। ਜੇ ਸਾਡੇ ਨਾਲ ਸਾਂਝ ਪਾਣੀ ਹੈ ਤੇ ਸਟਾਪ ਆਲ ਦਿਸ। ਫਿਰ ਇਹ ਮੈਸੇਜ ਦੇਣ ਲਈ ਕਿ ਵੀ ਇਹ ਕੋਈ ਇੰਡੀਆ ਦੇ ਨਾਲ ਸਮਝੌਤੇ ਦਾ ਮਤਲਬ ਇਹ ਨਹੀਂ ਹੈ ਵੀ ਉਹਨਾਂ ਦੀ ਜਿਹੜੀ ਦੂਸਰੀ ਪਾਲਿਸੀ 'ਚ ਕੋਈ ਫਰਕ ਪਿਆ। ਚਾਈਨੀਜ਼ ਫੋਰਨ ਮਿਨਿਸਟਰ ਵੈਂਗ ਯੀ ਜਿਹੜੇ ਨੇ ਉਹ ਫਲਾਈ ਕਰਕੇ ਕਾਬੁਲ ਗਏ। ਉੱਥੇ ਪਾਕਿਸਤਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਮਿਸਟਰ ਇਸ਼ਾਕ ਦਾਰ, ਉਹ ਵੀ ਉੱਥੇ ਪਹੁੰਚੇ। ਔਰ ਅਮੀਰ ਖਾਨ ਮੁਤੱਕੀ ਜਿਹੜਾ ਅਫਗਾਨਿਸਤਾਨ ਦਾ ਫੋਰਨ ਮਿਨਿਸਟਰ ਹੈ, ਉਹਨਾਂ ਦੀ ਟ੍ਰਾਈਲੈਟਰਲ ਮੀਟਿੰਗ ਹੋਈ। ਹੁਣ ਹਾਲਾਂ ਇਹੀ ਮੀਟਿੰਗ ਹੁਣ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਆਲਰੇਡੀ ਵੈਂਗ ਯੀ ਪਾਕਿਸਤਾਨ ਦੇ ਵਿੱਚ ਨੇ। ਆਲਰੇਡੀ ਉਹਨਾਂ ਦੀ ਫੋਰਨ ਮਿਨਿਸਟਰ ਨਾਲ ਉੱਥੇ ਵੀ ਗੱਲਬਾਤ ਹੋਈ ਹੈ। ਔਰ ਇਹ ਜਿਹੜਾ ਅਮੀਰ ਖਾਨ ਮੁਤੱਕੀ, ਇਹਦੇ ਤੇ ਪਾਬੰਦੀਆਂ ਨੇ ਐਜ਼ ਏ ਦਹਿਸ਼ਤਗਰਦ ਜਮਾਤ। ਇਹ ਪਾਕਿਸਤਾਨ ਵੀ ਫਲਾਈ ਨਹੀਂ ਕਰ ਸਕਦਾ, ਕਿਤੇ ਵੀ ਨਹੀਂ ਕਰ ਸਕਦਾ। ਔਰ ਇਹੀ ਕਾਰਨ ਸੀ ਕਿ ਮੀਟਿੰਗ ਉਹਨਾਂ ਨੇ ਕਾਬਲ 'ਚ। ਇਹਨੇ ਵੀ ਇੰਡੀਆ ਦੇ ਤੁਸੀਂ ਜਿਹੜੇ ਥੋੜ੍ਹੇ ਬਹੁਤ ਇੰਡੀਪੈਂਡੈਂਟ ਯੂਟਿਊਬਰ ਨੇ, ਉਹਨਾਂ 'ਚ ਦੇਖੋ ਵੀ ਇੱਕ ਵਕਤ ਪਿਆ ਹੋਇਆ ਕਿ ਜੀ ਉਹਨਾਂ ਨੇ ਕਿਹਾ ਵੀ ਇਹਨਾਂ ਤਿੰਨਾਂ ਮੁਲਕਾਂ ਦੀ ਜਿਹੜੀ ਗੱਲਬਾਤ ਹੋਈ ਉਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ 'ਤੇ ਹੀ ਹੋਈ। ਉਹਨੇ ਅਫਗਾਨਿਸਤਾਨ ਨੂੰ ਕਿਹਾ, ਚੀਨ ਨੇ। ਹਾਲਾਂ ਰਸ਼ੀਆ ਇੱਕੋ ਇੱਕ ਕੰਟਰੀ ਹੈ ਜਿਹਨੇ ਆਫੀਸ਼ੀਅਲੀ ਐਮਬੈਸੀ ਖੋਲ੍ਹੀ ਹੋਈ ਹੈ ਕਾਬਲ ਦੇ ਵਿੱਚ, ਰੈਕਗਨਾਈਜ਼ ਕੀਤਾ। ਜੇ ਪਾਕਿਸਤਾਨ ਨੇ ਵੀ ਨਹੀਂ ਕੀਤਾ, ਪਰ ਪਾਕਿਸਤਾਨ ਨੇ ਵੀ ਆਪਣਾ ਐਮਬੈਸਡਰ ਭੇਜਿਆ, ਉਹਨਾਂ ਦਾ ਰੱਖਿਆ। ਔਰ ਚਾਈਨਾ ਨੇ ਵੀ ਕੀਤਾ। ਪਰ ਚਾਈਨੀਜ਼ ਫੋਰਨ ਮਿਨਿਸਟਰ ਨੇ ਉੱਥੇ ਅਫਗਾਨਿਸਤਾਨ ਵਾਲਿਆਂ ਨੂੰ ਕਿਹਾ, ਉਹਨਾਂ ਦੇ ਜਿਹੜਾ ਫੋਰਨ ਮਿਨਿਸਟਰ ਨੂੰ, ਕਿ ਭਾਈ ਇਹ ਜਿਹੜਾ ਇਹ ਸਾਰੇ ਨੂੰ ਅਸੀਂ ਅੱਗੇ ਤੋਰੀਏ, ਕਿਉਂਕਿ ਜਿਹੜੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਪਾਕਿਸਤਾਨ ਤੋਂ ਅੱਗੋਂ ਅਫਗਾਨਿਸਤਾਨ ਰਾਹੀਂ ਜਾਣੀ ਹੈ। ਔਰ ਇਹ ਮੈਸੇਜ ਜਿਹੜਾ ਉਹਨਾਂ ਨੇ ਇੰਡੀਆ ਨੂੰ ਵੀ ਦੇ ਦਿੱਤਾ। ਇੰਡੀਆ ਤਾਂ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਇਸ ਲਈ ਵਿਰੋਧ ਕਰਦਾ ਹੈ ਕਿ ਜੀ ਇਹ ਤਾਂ ਪਾਕਿਸਤਾਨ ਆਕੂਪਾਈਡ ਕਸ਼ਮੀਰ 'ਚੋਂ ਜਾਂਦੀ ਹੈ, ਜਿਹਨੂੰ ਆਜ਼ਾਦ ਕਸ਼ਮੀਰ ਆਬਵੀਅਸਲੀ ਕਹਿੰਦੇ ਨੇ ਇਹ ਤਾਂ ਸਾਡਾ ਹਿੱਸਾ ਹੈ, ਗਿਲਗਿਤ ਬਾਲਟਿਸਤਾਨ 'ਚੋਂ ਉਹਨੇ ਗੁਜ਼ਰਨਾ। ਅਤੇ ਅਫਗਾਨਿਸਤਾਨ ਨੂੰ ਵੀ ਚਾਈਨਾ ਨੇ ਔਨ ਬੋਰਡ ਲਿਆ, ਪਾਕਿਸਤਾਨ ਨੂੰ ਵੀ ਔਨ ਬੋਰਡ ਲਿਆ। ਔਰ ਉਹ ਨਾਲ ਦੀ ਨਾਲ ਕਿਹਾ ਕਿ ਵੀ ਇਹ ਇਕੱਲਾ ਇਹੀ ਨਹੀਂ ਹੈ ਕਿ ਵੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ, ਰੇਲਵੇ ਲਾਈਨ ਫਰਮ ਸੈਂਟਰਲ ਏਸ਼ੀਆ ਟੂ ਪਾਕਿਸਤਾਨ ਵਾਇਆ ਅਫਗਾਨਿਸਤਾਨ। ਔਰ 30 ਮਈ ਨੂੰ ਆਲਰੇਡੀ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਜਿਹੜਾ ਉਹ ਡਿਪਲੋਮੈਟਿਕ ਸਟੇਟਸ ਵੀ ਦਿੱਤਾ ਹੋਇਆ। ਹੋ ਸਕਦਾ ਆਉਣ ਵਾਲੇ ਦਿਨਾਂ 'ਚ ਫੁੱਲ ਫਲੈਜਡ ਰੈਕਗਨੀਸ਼ਨ ਵੀ ਹੋਏ। ਔਰ ਅਫਗਾਨਿਸਤਾਨ ਔਰ ਚਾਈਨਾ ਦਾ ਆਲਰੇਡੀ $1 ਬਿਲੀਅਨ ਦਾ ਐਨੂਅਲ ਟ੍ਰੇਡ ਹੈ। ਔਰ ਇਹ ਜਿਹੜਾ 10 ਦਿਨਾਂ ਬਾਅਦ SCO ਦੀ ਮੀਟਿੰਗ ਹੋਣੀ ਹੈ, ਜਿਹਦੇ ਲਈ ਜਿਹੜਾ ਉਹ ਭਾਰਤ ਵੀ ਉਹਦੇ 'ਚ ਜੁਆਇਨ ਕਰ ਰਿਹਾ, ਮੋਦੀ ਵੀ ਜਾਏਗਾ। ਔਰ ਜ਼ਾਹਰ ਹੈ ਕਿ ਵੀ ਅਫਗਾਨਿਸਤਾਨ ਦੀ ਵੀ ਰਿਪਰੈਜ਼ੈਂਟੇਸ਼ਨ ਹੋਏਗੀ। ਔਰ ਅਫਗਾਨਿਸਤਾਨ ਤੋਂ ਫੌਰਨ ਬਾਅਦ ਫਿਰ ਜਿਹੜਾ ਮਿਸਟਰ ਵੈਂਗ ਸ਼ੀ ਇਸਲਾਮਾਬਾਦ ਆਏ। ਔਰ ਅੱਜ ਦੀਆਂ ਖਬਰਾਂ ਐਸੋਸੀਏਟਿਡ ਪ੍ਰੈਸ ਦੀ ਹੈ, ਚਾਈਨਾ ਐਂਡ ਪਾਕਿਸਤਾਨ ਫੋਰਨ ਮਿਨਿਸਟਰਸ ਐਗਰੀ ਟੂ ਲਾਂਚ ਨਿਊ ਇਕਨੋਮਿਕ ਕੋਰੀਡੋਰ ਪ੍ਰੋਜੈਕਟਸ, ਕਿ ਜਿੱਥੇ ਥੋੜ੍ਹੀ ਬਹੁਤ ਸਟਾਲਿੰਗ ਹੈ ਰੁਕੀ ਹੋਈ ਸੀ, ਉਹਨਾਂ ਨੇ ਪਲੈਜ ਕੀਤਾ ਹੈ ਕਿ ਭਾਈ ਅਸੀਂ ਇਹ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਹੈ, ਜਿਹੜਾ ਫਲੈਗਸ਼ਿਪ ਪ੍ਰੋਗਰਾਮ ਹੈ ਚਾਈਨਾ ਦੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ, ਉਸ ਨੂੰ ਅੱਗੇ ਵਧਾਉਣਗੇ। ਔਰ ਦੋਨੋਂ ਸਾਈਡਾਂ ਨੇ ਜਿਹੜਾ ਸਿਕਿਉਰਿਟੀ ਦਾ ਜ਼ਿਕਰ ਹੋਇਆ ਔਰ ਚਾਈਨਾ ਦੀ ਰਿਲੇਸ਼ਨਸ਼ਿਪ ਔਰ ਦੂਸਰੇ ਤੀਸਰੇ ਜਿਹੜਾ ਬਾਕੀ ਤਾਂ ਜੋ ਰੂਟੀਨ 'ਚ ਗੱਲਾਂ ਹੁੰਦੀਆਂ ਨੇ। ਪਰ ਭਾਰਤ ਨੂੰ ਚੀਨ ਨੇ ਮੈਸੇਜ ਦੇ ਦਿੱਤਾ ਕਿ ਭਾਈ ਇਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਵੀ ਹੋਏਗਾ, ਬੰਦ ਕਰੋ ਜਿਹੜਾ ਤੁਸੀਂ ਦਹਿਸ਼ਤਗਰਦੀ ਬਲੋਚਿਸਤਾਨ 'ਚ ਕਰ ਰਹੇ ਹੋ। ਉਧਰ ਅਫਗਾਨਿਸਤਾਨ ਨੂੰ ਵੀ ਆਪਣੇ ਕਲਾਵੇ 'ਚ ਲੈ ਕੇ ਦੱਸ ਦਿੱਤਾ। ਔਰ ਇਹਦੇ ਨਾਲ ਜਿਹੜੇ ਈਵਨ ਅਫਗਾਨਿਸਤਾਨ ਪਾਕਿਸਤਾਨ ਦੀ ਬਿਟਰ ਰਿਲੇਸ਼ਨਸ਼ਿਪ ਹੈ, ਔਰ ਪਾਕਿਸਤਾਨ ਦੇ ਨਾਲ ਵੀ ਆਲਰੇਡੀ ਅਫਗਾਨਿਸਤਾਨ ਵਾਲਿਆਂ ਨੂੰ ਵੀ ਥੋੜ੍ਹੀ ਬਹੁਤ ਜਿਹੜੀ ਆ ਉਹਨਾਂ ਦੀ ਅਕਲ ਟਿਕਾਣੇ ਆਈ ਲੱਗਦੀ ਹੈ ਕਿ ਤਹਿਰੀਕੇ ਤਾਲਿਬਾਨ ਔਰ ਦੂਸਰੇ ਤੀਸਰੇ ਜਿਹੜੇ ਨੇ ਉਹਨਾਂ ਤੋਂ ਵੀ ਹੱਥ ਖਿੱਚ ਰਹੇ ਨੇ, ਕਿਉਂਕਿ ਉਹਨਾਂ ਨੂੰ ਵੀ ਨਜ਼ਰ ਆਉਂਦਾ ਵੀ ਅਲਟੀਮੇਟਲੀ ਜੇ ਸਰਵਾਈਵਲ ਹੋਣੀ ਹੈ ਤੇ ਉਹ ਪਾਕਿਸਤਾਨ ਬਿਨਾਂ ਔਰ ਚੀਨ ਬਿਨਾਂ ਨਹੀਂ ਹੋਣੀ। ਔਰ ਇਹ ਚੰਗੀ ਗੱਲ ਹੈ ਕਿ ਅਫਗਾਨਿਸਤਾਨ ਪਾਕਿਸਤਾਨ ਔਰ ਚਾਈਨਾ ਇੱਕ ਪੇਜ 'ਤੇ ਨੇ। ਸੋ ਭਾਰਤ ਨੂੰ ਹੁਣ ਇਹ ਪਤਾ ਨਹੀਂ ਲੱਗਦਾ ਕਿ ਭਾਈ ਉਹ ਇਸ ਸਾਰੇ ਦੇ ਉੱਤੇ ਹੱਸੇ ਕਿ ਰੋਏ। ਹੱਸਣ ਵਾਲੀ ਗੱਲ ਤਾਂ ਕੋਈ ਹੈ ਨਹੀਂ, ਹੁਣ ਰੋਣ ਦਾ ਵੀ ਨਹੀਂ ਹੈ ਕਿ ਬਈ ਕਿੰਨਾ ਕੁ ਰੋਏ। ਵੀ ਇੱਧਰੋਂ ਅਮਰੀਕਾ ਦੇ 76 ਨੇ, ਉੱਧਰੋਂ ਚੀਨ ਦੀਆਂ ਟਰਮਸ ਦੇ ਉੱਤੇ ਉਹਨਾਂ ਦੇ ਪੈਰੀਂ ਪੈਣਾ ਪੈ ਰਿਹਾ ਹੈ।
ਔਰ ਇਹ ਵਿਸ਼ਵ ਗੁਰੂ ਭਾਰਤ ਜਿਹੜਾ ਹੈ, ਉਸ ਦਾ ਸਾਰਾ ਜਿਹੜੇ ਉਹਦੇ ਉਹ ਤੂੜੀ ਦੀ ਪੰਡ ਜਿਵੇਂ ਦਰਿਆ ਦੇ ਵਿਚਾਲੇ ਖੁੱਲ ਜਾਏ ਤੇ ਫਿਰ ਉਹ ਕਿੱਧਰ ਖਿਲਰ ਜਾਂਦੇ, ਉਹਨੂੰ ਕੌਣ ਇਕੱਠਾ ਕਰ ਸਕਦਾ ਇਸ ਵੇਲੇ ਭਾਰਤ ਦਾ ਹਾਲ ਉਸ ਤੂੜੀ ਦੀ ਪੰਡ ਵਰਗਾ ਹੈ, ਜਿਹੜੀ ਸਿਰ ਤੇ ਲੈ ਕੇ ਕੋਈ ਨਾਲਾ ਕ੍ਰਾਸ ਕਰ ਰਿਹਾ ਸੀ ਤੇ ਵਿਚਕਾਏ ਜਾ ਕੇ ਉਹ ਸਿਰੋਂ ਡਿੱਗ ਪਈ ਤੇ ਫਿਰ ਉਹ ਸਾਰਾ ਜਿਹੜਾ ਸਭ ਕੁਝ ਖਿਲਰ ਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣਨਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।